अस्सलाम वालेकुम जी। कहते हैं जी कि आ मोटरसाइकिल जोड़ा ना ये शैतानी चरखा भाई ये शैताना वास्ते ही आ जिन्होंने उत्ते बह के उसकी अड्डी नहीं लगन देनी, पट देनी आ रेस उन्होंने वास्ते शैतानी चरखा ते अकलमंदा वास्ते तो वक्त दे नाल उन्होंने टाइम दे ते घरे पहुँचाउण दा जां किसी खुशी गमी वाली जगह ते वक्त दे नाल पहुँचाउण दा बड़ा वड्डा जरिया वा। ते शैतानी चरखे तो गल चेते आ गई, तुहानूं सच्ची गल सुणाउण लगे अपने पिंड दी भी साडे पिंड दा एक मुंडा ना उहदे कोल स्कूटर सी 1200-1400 रुपये वाला कोहली गलिया पिया सारा, ना उहदे उत्ते मीटर ते ना अगे लाइट। ਉਹ ਨਾ ਇੱਥੋਂ ਨਾਲ ਮੁੰਡੇ ਇੱਕ ਦੇ ਬੈਠਾ ਤੇ 83 ਪੁਲੀਓਂ ਕਿਸੇ ਬੰਦੇ ਕੋ ਪੈਸੇ ਲੈਣੇ ਸੀ, ਉੱਥੇ ਚਲ ਗਿਆ। ਰਾਤ ਨੂੰ ਭਾਈ ਉਹਨੇ ਨਾ ਕਦੇ ਫੁੱਲ ਭਜਾਤਾ, ਰੇਸ ਕਰ ਦਿੱਤੀ ਵਾਹਵਾ ਮੀਟਰ ਤੇ ਉਹਦੇ ਉੱਤੇ ਪਹਿਲਾਂ ਹੀ ਹੈ ਨਹੀਂ ਸੀ ਤੇ ਉੱਤੋਂ ਲਾਈਟ ਉਹਦੀ ਬੁਝੀ ਹੋਈ ਸੀ ਤੇ ਉੱਤੋਂ ਰੋਡ ਤੁਹਾਨੂੰ ਪਤਾ ਰੋਜ਼ਿਆਂ ਦਾ ਮਹੀਨਾ ਰੋਡ 83 ਪੁਲੀ ਵਾਲੇ ਦਾ ਅੱਗੇ ਤੁਹਾਨੂੰ ਪਤਾ ਵਾ ਵੀ ਮੇਧੇ ਬੰਦੇ ਦੇ ਬਾਹਰ ਆ ਜਾਂਦੇ ਆ ਹੁਜ ਕੇ ਲੱਗ ਕੇ। ਉਹ ਅਗਲੇ ਬੰਦੇ ਕਦੇ ਰਕਸ਼ਾ ਜਾਂਦਾ ਸੀਗਾ, ਇਹਨੂੰ ਕਦੇ ਪਤਾ ਹੀ ਉਦੋਂ ਲੱਗਾ ਜਦੋਂ ਰਕਸ਼ੇ ਦੇ ਉੱਤੇ ਹੀ ਚੜ ਗਿਆ। ਇਹਨੇ ਬ੍ਰੇਕ ਬਰੂਕ ਨੱਪੀ, ਹੁਣ ਬ੍ਰੇਕ ਉਹਦੀ ਹੁੰਦੀ ਤੇ ਲੱਗਦੀ, ਉਹ ਕਦੇ ਕੱਟ ਮਾਰੀ ਤੇ ਆ ਗਿੱਟਾ ਜਿਹੜਾ ਸੀ ਨਾ ਇਹ ਕਦੇ ਰਕਸ਼ੇ ਦੇ ਵਿੱਚ ਵੱਜਾ ਬਹੁਤ ਭੈੜਾ ਤੇ ਉਹ ਗਿੱਟੇ ਦੀ ਜਿਹੜੀ ਹੱਡੀ ਨਾ ਉਹ ਨਿਕਲ ਕੇ ਕਦੇ ਪਾਸੇ ਡਿੱਗ ਪਈ, ਇਹ ਵੀ ਡਿੱਗ ਪਿਆ। ਪਿੰਡ ਲਾਲਾ ਲਾਲਾ ਹੋ ਗਈ ਜੀ, ਐਕਸੀਡੈਂਟ ਹੋ ਗਿਆ। ਉੱਥੋਂ ਚੁੱਕਿਆ ਭਾਈ, ਉਹ ਚੁੱਕ ਕੇ ਤੇ ਹਸਪਤਾਲ ਲੈ ਗਿਆ ਝੰਗ। ਉੱਥੇ ਉਹਨਾਂ ਨੇ ਕਿਹਾ ਜੀ ਇਹਨੂੰ ਤੁਸੀਂ ਨਾ ਫੈਸਲਾਬਾਦ ਲੈ ਜਾਓ ਤੇ ਉਹ ਨਾਲ ਹੀ ਛਾਪਰ ਦੇ ਵਿੱਚ ਗਿੱਟੇ ਵਾਲੀ ਹੱਡੀ ਪਾਈ ਜਿੱਦਾਂ ਰੇਹੜੀ ਦਾ ਬੈਰਿੰਗ ਟੁੱਟਾ ਹੁੰਦਾ, ਉਹ ਛਾਪਰ ਦੇ ਵਿੱਚ ਪਾ ਕੇ ਅੱਲਾ ਮਾਫੀ ਦੇਵੇ ਲਈ ਫਿਰਨ। ਤੇ ਉਹ ਜਦੋਂ ਉੱਥੇ ਚਲ ਗਏ ਭਾਈ, ਅਸੀਂ ਵੀ ਇੱਥੋਂ ਸਾਨੂੰ ਖਬਰ ਜਦੋਂ ਪਿੰਡ ਹੋਈ ਤੀਆ ਚੌਥਾ ਦਿਨ ਸੀਗਾ, ਰੋਜ਼ਿਆਂ ਦੇ ਦਿਨ ਸੀਗੇ ਤੇ ਅਸੀਂ ਵੀ ਭਾਈ ਖਬਰ ਲੈਣ ਚਲ ਗਏ ਇੱਥੋਂ ਪਿੰਡੋਂ 4 ਜਣੇ ਗਏ ਅਸੀਂ। ਮੈਂ ਸੀ ਭੋਲਾ ਜਾਮਾਰਾ ਵਾਲਾ ਗੁੱਜਰ ਤੇ ਆਛੀ ਰਾਜਕਾ ਤੇ ਸਾਡਾ ਭਾਰਸ਼ਰ ਉਸਤਾਦ ਮੇਰਾ, ਇੱਕ ਉਹ ਕੈਰੀ ਡੱਬਾ ਚਲਾਉਂਦਾ ਸੀ ਡਰਾਈਵਰ ਜਿਹੜਾ। 5 ਬੰਦੇ ਅਸੀਂ ਚੱਲ ਗਏ ਭਾਈ ਖਬਰ ਲੈਣ। ਜਦੋਂ ਉਹਦੀ ਉੱਥੇ ਖਬਰ ਲੈਣ ਗਏ ਭਾਈ ਤੇ ਉਹਨਾਂ ਰਾਤ ਦਾ ਟਾਈਮ ਸੀਗਾ, ਠੰਡ ਸੀਗੀ, ਅਸੀਂ ਚਾਦਰਾਂ ਜੀਆਂ ਉੱਤੇ ਲਈਆਂ ਤੇ ਉਹ ਨਾ ਜਦੋਂ ਸਿਕਿਉਰਟੀ ਵਾਲਾ ਗੇਟ ਜਿਹਾ ਉਹ ਲੰਘਣ ਲੱਗੇ ਨਾ, ਗੇਟ ਜਿਹਾ ਉੱਥੇ ਹਸਪਤਾਲ ਦਾ ਲਾਈਟ ਦਾ ਅੰਦਰ ਜਾ ਕੇ ਵਾਰਡ ਵਾਲਾ, ਤੇ ਉਹ ਨਾ ਅਗਲੇ ਬੰਨੇ ਭਾਈ ਉਹ ਸਿਕਿਉਰਟੀ ਵਾਲਾ ਬੈਠਾ, ਰੁਕੋ ਕਿੱਧਰ ਰੱਖੇ ਤੁਰੇ ਫਿਰਦੇ ਆ। ਮੈਂ ਕਿਹਾ ਅਸੀਂ ਕਿਹੜਾ ਅਲਹਮਰਾ ਹਾਲ 'ਚ ਤੁਰੇ ਫਿਰਦੇ ਹਾਂ, ਹਸਪਤਾਲ ਹੀ ਫਿਰਦੇ ਆ। ਨਹੀਂ ਅਖੇ ਇੱਦਾਂ ਨਹੀਂ ਲੰਘਣ ਦਿੰਦੇ, ਸਾਨੂੰ ਦਬਕੇ ਜਿਹਾ ਮਾਰ ਕੇ ਪਰਾਂ ਨੂੰ ਕਰਤਾ, ਅਸੀਂ ਪਰਾਂ ਹੋ ਗਏ। ਉਹ ਇੱਕ ਆਇਆ, ਉਹਨੇ ਨਾ ਰੁਪਈਆ 100 ਲੈ ਜਾਣਾ ਦਿੱਤਾ ਜਾਂ 200 ਦਿੱਤਾ, ਉਹ ਲੰਘ ਗਿਆ। ਮੈਂ ਉਸਤਾਦ ਨੂੰ ਕਿਹਾ, ਮੈਂ ਕਿਹਾ ਉਸਤਾਦ ਜੀ ਇਹ ਤਾਂ ਹੁਣ ਤੁਹਾਡਾ ਹੀ ਕੰਮ ਆ, ਇੱਥੋਂ ਦੀ ਲੰਘਾਉਣਾ। ਉਸਤਾਦ ਅੱਗਿਓਂ ਕਹਿੰਦਾ, ਹੁਣ ਅਰਸ਼ਦ ਵੀ ਕਹਿੰਦਾ ਸਾਰੀ ਉਮਰ ਲੋਕਾਂ ਕੋਲੋਂ ਲੈ ਹੀ ਆ, ਅੱਜ ਇੱਥੇ ਦੇਣੇ ਪੈਣੇ ਆ। ਉਸਤਾਦ ਨੇ ਚੌਰੀ ਹਨੇਰਾ ਸੀਗਾ, ਬਟੂਏ ਦੇ ਵਿੱਚੋਂ ਇੰਜ ਕਰਕੇ 1000 ਦਾ ਨੋਟ ਕੱਢ ਕੇ ਤੇ ਉਹਨੂੰ ਚੌਰੀ ਸਿਕਿਉਰਟੀ ਵਾਲੇ ਨੂੰ ਫੜਾਇਆ ਤੇ ਕਹਿਣ ਲੱਗਾ ਬਿਸਮਿਲ੍ਲਾ ਜੀ ਆ ਜਾਓ ਲੰਘ ਜਾਓ ਸਾਰੇ ਜਣੇ। ਉਹ ਥੋੜ੍ਹਾ ਜਿਹਾ ਅੱਗੇ ਹੋ ਕੇ ਐਨ ਹੋ ਜਿਓ ਤੇ ਅਗਲੇ ਬੰਨੇ ਨਾਲ ਹੀ ਆਖੇ ਬੈੱਡ ਵਾ। ਅਸੀਂ ਭਾਈ ਚਾਦਰਾਂ ਲਈਆਂ ਸੀ 5 ਜਣੇ ਨੇ, ਉੱਤੇ ਹਿੰਮਤ ਮਾਰ ਕੇ ਲੰਘ ਗਏ ਭਾਈ। ਅਸੀਂ ਕਿਹਾ ਛਾ ਗਿਆ ਉਸਤਾਦ, ਤੇ ਉੱਦਾਂ ਮੇਰੇ ਦਿਲ ਦੇ ਵਿੱਚ ਗੱਲ ਫਿਰੇ ਵੀ ਉਸਤਾਦ ਕੀ ਤੇ ਨੋਟ 1000 ਦਾ ਕੀ, ਤੇ ਦਿਲ ਨਾ ਖਲੋਵੇ ਇਸ ਗੱਲ ਤੇ ਵੀ ਉਸਤਾਦ ਨੇ 1000 ਦਾ ਨੋਟ ਦੇ ਦਿੱਤਾ। ਉਸਤਾਦ ਹੁਣੀ ਤੇ ਅਗਲੇ ਦੇ ਸਕੂਟਰ 'ਚ ਤੇਲ ਨਹੀਂ ਛੱਡਦੇ ਤੇ ਅੱਜ ਨੋਟ 1000 ਦਾ ਕੱਢ ਮਾਰਿਆ। ਮੈਂ ਬੜਾ ਪਰੇਸ਼ਾਨ। ਅੱਛਾ ਚਲੋ ਚੱਲ ਗਏ ਭਾਈ। ਜਦੋਂ ਅੰਦਰ ਜਾ ਕੇ ਬਹਿ ਗਏ ਨਾ, ਉਹ ਜਿਹੜੇ ਮਰੀਜ਼ ਦਾ ਅਸੀਂ ਪਤਾ ਕਰਨ ਗਏ ਨਾ ਭਾਈ, ਉਹ ਜਦੋਂ ਵਾਰਡ ਦੇ ਵਿੱਚ ਬੜੇ, ਤੋਬਾ ਮੇਰੀ ਤੋਬਾ, ਤੁਸੀਂ ਯਕੀਨ ਕਰਿਓ ਕਿਸੇ ਦੀ ਇੱਟ ਲੱਤ ਨਾਲ 2 ਇੱਟਾਂ ਬੰਨੀਆਂ, ਕਿਸੇ ਨੂੰ ਵੱਖੀ ਭਾਨੇ ਪਾਹਾ, ਕਿਸੇ ਦੀ ਧੌਣ ਤਾਂ ਨੂੰ ਕਰਕੇ ਟੰਗੀ ਹੋਈ। ਅਸੀਂ ਭਾਈ ਉਹ ਨਾ ਮੰਜੀ ਦੇ ਉੱਤੇ ਬਹਿ ਗਏ ਤੇ ਤੁਸੀਂ ਯਕੀਨ ਕਰਿਓ ਅਸੀਂ 5 ਜਣਿਆਂ ਨੇ ਇੱਦਾਂ ਨੀਵੀਆਂ ਪਾਈਆਂ ਜਿੱਦਾਂ ਤਾਜ਼ੇ ਪੁਲਿਸ ਨੇ ਕੁੱਟੇ ਹੁੰਦੇ ਆ। ਆਲਾ ਦੁਆਲਾ ਅਸੀਂ ਤਾਂ ਦੇਖੀਏ ਹੀ ਨਾ, ਉਹੀ ਚੁੱਪ ਕਰਕੇ ਬੈਠੇ, ਕਿਸੇ ਨੂੰ ਦੇਖਣ ਦਾ ਹੌਸਲਾ ਨਾ ਪਵੇ। ਉਹਦੀ ਭਾਈ ਖਬਰ ਲਈ, ਉੱਥੇ ਬੈਠੇ ਰਹੇ ਘੰਟਾ ਕੁ। ਅਸੀਂ ਨਹੀਂ ਉੱਦਾਂ ਨੀਵੀਆਂ ਚੱਕੀਆਂ ਨਾ ਵਾਰਡ ਵਾਲ ਦੇਖੀਏ ਆਲਾ ਦੁਆਲਾ, ਤੇ ਉਹ ਭੋਲਾ ਜਾਮਰਾ ਵਾਲਾ ਉਹਦਾ ਤਾਂ ਵਿਚਾਰੇ ਦਾ 2 ਵਾਰੀ ਬਲੱਡ ਹੀ ਲੋਹ ਹੋ ਗਿਆ ਵਾਹਵਾ ਹੀ। ਉਹ ਲੱਤਾਂ ਹੀ ਨਾ ਆਸਰਾ ਕਰਨ, ਸਾਰਾ ਹੀ ਪਸੀਨੇ ਨਾਲ ਭਿੱਜਿਆ ਫਿਰੇ ਤੇ ਉਹ ਸ਼ੂਗਰ ਜੀ ਦੀ ਕਸਰ ਸੀ ਤਾਂ ਕਰਕੇ। ਉਹ ਭਾਈ ਉੱਥੋਂ ਨਾ ਖੈਰ ਜਦੋਂ ਅੰਦਰੋਂ ਨਿਕਲੇ ਨਾ ਤਾਂ 1 ਵੱਜ ਗਿਆ ਸਾਨੂੰ। ਤੇ ਉੱਥੋਂ ਜਦੋਂ ਨਿਕਲੇ ਤਾਂ ਸਿਕਿਉਰਟੀ ਵਾਲਾ ਨਾ ਕੁਰਸੀ 'ਤੇ ਬੈਠਾ ਤੇ ਅੱਧਾ ਕੁ ਸੁੱਤਾ ਤੇ ਅੱਧਾ ਕੁ ਜਾਗੇ, ਤੇ ਗੇਟ ਜਿਹਾ ਖੁੱਲ੍ਹਾ ਸੀ, ਅਸੀਂ ਵੀ ਕੋਲ ਦੀ ਨਿਕਲਣ ਲੱਗ ਪਏ। ਉਹ ਜਦੋਂ ਅਸੀਂ ਲੰਘ ਗਏ ਨਾ ਤੇ ਸਾਰੇ ਜਣੇ ਨਿਕਲ ਗਏ ਨਾ, ਉਹਦੀ ਕਦੇ ਮਗਰੋਂ ਨਿਕਾ ਪਈ ਤੇ ਉਹ ਪਿੱਛੋਂ ਨਾ ਆਵਾਜ਼ ਮਾਰੀ, ਉਹ ਰੁਕਿਓ ਭਾਈ ਰੁਕਿਓ। ਉਹ ਅਸੀਂ ਰੁਕ ਗਏ। ਕਹਿੰਦਾ ਯਾਰ 1000 ਰੁਪਈਆ ਕਿਹਨੇ ਦਿੱਤਾ ਸੀ? ਮੈਂ ਕਿਹਾ ਕੀ ਗੱਲ ਹੋਈ? ਕਹਿੰਦਾ ਯਾਰ 1000 ਰੁਪਈਆ ਆ ਕੇ ਮੈਨੂੰ ਜਾਲੀ ਦੇ ਦਿੱਤਾ, ਉਹਦੇ 'ਤੇ ਈਦ ਮੁਬਾਰਕ ਲਿਖਿਆ
ਤੇ ਭਾ ਨੇ ਪਿੱਛੋਂ ਆਵਾਜ਼ ਦਿੱਤੀ, ਕਹਿੰਦਾ ਕੋਈ ਨਹੀਂ 3 ਤਾਂ ਦਿਨ ਰਹਿੰਦੇ, ਇਹ 'ਚ ਚੱਲ ਜਾਣਾ ਇਹ।